ਤੇ ਮਿੱਤਰੋ ਮੇਰੇ ਨਾਲ ਮੌਜੂਦ ਹਨ ਮੁਹੰਮਦ ਇਬਰਾਹੀਮ ਸਾਹਿਬ ਪ੍ਰੋਜੈਕਟ ਇੰਜੀਨੀਅਰ। ਅਸੀਂ ਉਹਨਾਂ ਤੋਂ ਪੁੱਛਦੇ ਹਾਂ ਇਸ ਸਥਾਨ ਦੀ ਹਿਸਟਰੀ ਦੇ ਬਾਰੇ। ਇਹ ਜੀ ਹੀਰਮ ਮਨਾਰ ਸਾਡਾ ਇੱਕ ਤਾਰੀਖੀ ਵਿਰਸਾ ਹੈ। ਇਹ ਮੁxtਲਿਫ ਅਦਵਾਰ ਵਿੱਚ ਬੜੀ ਬੇਧਿਆਨੀ ਦੀ ਨਜ਼ਰ ਰਿਹਾ ਹੈ, ਲੇਕਿਨ ਹੁਣ ਸੀਐਮ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਨੇ ਇਹਦੇ ਵਾਸਤੇ ਬੜਾ ਅੱਛਾ ਇਹਦੀ ਤਨਜ਼ੀਮੋ ਆਰਾਇਸ਼ ਵਾਸਤੇ ਬੜਾ ਅੱਛਾ ਇੱਕ ਇਨੀਸ਼ੀਏਟਿਵ ਲਿਆ ਹੈ, ਜਿੰਦੇ ਵਿੱਚ ਅਸੀਂ 33 ਕਰੋੜ ਦੀ ਲਾਗਤ ਨਾਲ ਇਹਦੀ ਸਾਰੀ ਤਨਜ਼ੀਮੋ ਆਰਾਇਸ਼ ਕਰਾਂਗੇ ਔਰ ਇਹਨੂੰ ਇਹਦੀ ਅਸਲੀ ਹਾਲਤ ਵਿੱਚ ਲਿਆਇਆ ਜਾਏਗਾ ਜੀ। ਅੱਛਾ ਵੀਰ ਜੀ, ਆਪਾਂ ਦੇਖ ਰਹੇ ਹਾਂ ਕਿ ਇਸ ਇਮਾਰਤ ਨੂੰ ਹਜੇ ਰਿਸਟੋਰੇਸ਼ਨ ਦੀ ਲੋੜ ਹੈਗੀ ਹੈ। ਇਹਨੂੰ ਪ੍ਰੀਜ਼ਰਵ ਕਰਨ ਵਾਸਤੇ ਹੁਣ ਤੱਕ ਕੀ ਕੰਮ ਕੀਤਾ ਗਿਆ ਹੈ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਕੀ ਕੰਮ ਦੀ ਲੋੜ ਹੈ? ਆਉਣ ਵਾਲੇ ਸਮੇਂ 'ਚ ਅਸੀਂ ਇਸ ਇਮਾਰਤ ਨੂੰ ਜਿਵੇਂ ਤੁਹਾਡੇ ਸਾਹਮਣੇ ਹੀਰਮ ਮਨਾਰ ਹੈ, ਇਹਦੇ 'ਤੇ ਅਸੀਂ ਫਰੈਸਕੋ ਪੇਂਟਿੰਗ ਕਰਾਂਗੇ, ਜਿਵੇਂ ਮੁਗਲ ਈਰਾ 'ਚ ਜਿਵੇਂ ਪਹਿਲਾਂ ਇਹਦੇ 'ਚ ਹੋਈਆਂ ਸਨ, ਜਿਹੜੀਆਂ ਹੁਣ ਖਤਮ ਹੋ ਚੁੱਕੀਆਂ ਨੇ, ਉਹਨਾਂ ਨੂੰ ਅਸੀਂ ਪ੍ਰੀਜ਼ਰਵ ਕਰਕੇ ਇਹਦੇ 'ਤੇ ਫਰੈਸਕੋ ਪੇਂਟਿੰਗ ਕਰਾਂਗੇ। ਉਸ ਇਸੇ ਤਰ੍ਹਾਂ ਇਹਦੇ 'ਚ ਜਿਹੜੇ ਮਟੀਰੀਅਲ ਪਹਿਲਾਂ ਇਸਤੇਮਾਲ ਕੀਤੇ ਗਏ ਨੇ ਮੁਗਲ ਈਰਾ ਵਿੱਚ, ਉਹਨਾਂ ਨੂੰ ਹੀ ਅਸੀਂ ਇਸਤੇਮਾਲ ਕਰਾਂਗੇ, ਜਿਹਦੇ 'ਚ ਲਾਈਮ ਕੰਕਰ ਲਾਈਮ ਨੇ ਇਸਤੇਮਾਲ ਕਰਦੇ ਹੋਏ ਇਹਨੂੰ ਆਪਣੀ ਅਸਲੀ ਹਾਲਤ ਵਿੱਚ ਦਿਖਾਇਆ ਜਾਏਗਾ। ਅੱਛਾ ਵੀਰ ਜੀ, ਆਪਾਂ ਦੇਖ ਰਹੇ ਹਾਂ ਕਿ ਇਹਦੀ ਜਿਹੜੀ ਕੰਸਟਰਕਸ਼ਨ ਦੇ ਵਿੱਚ ਪਹਿਲੇ ਮਟੀਰੀਅਲ ਯੂਜ਼ ਹੋਇਆ ਸੀ, ਇਹਨੂੰ ਜਦੋਂ ਰਿਸਟੋਰ ਕੀਤਾ ਜਾਏਗਾ ਤਾਂ ਉਸੇ ਮਟੀਰੀਅਲ ਨੂੰ ਦੁਬਾਰਾ ਯੂਜ਼ ਕੀਤਾ ਜਾਏਗਾ ਕਿ ਜਾਂ ਕੋਈ ਨਵੀਂ ਟੈਕਨੋਲੋਜੀ ਨੂੰ ਯੂਜ਼ ਕਰਨ ਦੀ ਇੱਥੇ ਲੋੜ ਹੈ? ਇਹ ਜੀ ਸਾਡਾ ਤਾਰੀਖੀ ਵਿਰਸਾ ਹੈ ਔਰ ਇਹਨੂੰ ਸਾਂਭਣ ਵਾਸਤੇ ਜਿਹੜੇ ਮਟੀਰੀਅਲ ਪਹਿਲਾਂ ਇਸਤੇਮਾਲ ਕੀਤੇ ਗਏ ਨੇ, ਅਸੀਂ ਉਹਨਾਂ ਮਟੀਰੀਅਲ ਨੂੰ ਹੀ ਇਸਤੇਮਾਲ ਕਰਕੇ ਇਹਦੀ ਪ੍ਰੈਜ਼ਰਵੇਸ਼ਨ ਕਰਾਂਗੇ। ਉਹਨਾਂ ਮਟੀਰੀਅਲ ਨੂੰ ਹੀ, ਉਹ ਜਿਹੜੇ ਮਟੀਰੀਅਲ ਸਾਡੇ ਮੁਗਲ ਈਰਾ 'ਚ ਇਸਤੇਮਾਲ ਕੀਤੇ ਗਏ ਨੇ, ਉਹੀ ਮਟੀਰੀਅਲ ਅਸੀਂ ਇਸਤੇਮਾਲ ਕਰਾਂਗੇ ਤਾਂ ਕਿ ਇਹ ਆਪਣੀ ਅਸਲੀ ਹਾਲਤ ਵਿੱਚ ਨਜ਼ਰ ਆਵੇ। ਬਹੁਤ ਵਧੀਆ। ਇਬਰਾਹੀਮ ਸਾਹਿਬ ਨੇ ਸਾਨੂੰ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਇੱਥੋਂ ਦੇ ਕੰਮ ਦੇ ਬਾਰੇ। ਹੁਣ ਸਾਡੇ ਨਾਲ ਇੱਕ ਹੋਰ ਵੀਰ ਜੀ ਮੌਜੂਦ ਹੈ, ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਹੋਰ ਆਵਾਮ ਦੀ ਭਲਾਈ ਵਾਸਤੇ ਔਰ ਇੱਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਕਿ ਜੰਗਲ ਦਾ ਸੀਨ ਮੌਜੂਦ ਹੈ, ਤੇ ਉਹਦੇ ਵਾਸਤੇ ਇੱਕ ਅਗਰ ਜ਼ੂ ਦੇ ਹਵਾਲੇ ਨਾਲ ਦੇਖੀਏ, ਜਾਨਵਰਾਂ ਦੀ ਇੱਕ ਬਹੁਤ ਜ਼ਿਆਦਾ ਪ੍ਰਜਾਤੀ ਦੇ ਬਾਰੇ ਦੇਖੀਏ, ਤੇ ਉਹਦੇ ਬਾਰੇ ਕੀ ਕੰਮ ਕੀਤਾ ਜਾ ਰਿਹਾ ਹੈ, ਅਸੀਂ ਉਹਨਾਂ ਤੋਂ ਪੁੱਛਦੇ ਹਾਂ। ਹਾਂਜੀ ਸੱਜਣੋ ਤੇ ਮਿੱਤਰੋ, ਇਸ ਸਮੇਂ ਮੇਰੇ ਨਾਲ ਮੌਜੂਦ ਹੈ ਪ੍ਰੋਜੈਕਟ ਡਿਵੈਲਪਮੈਂਟ ਵਰਕਸ ਦੀ ਤਰਫੋਂ ਜੁਨੇਦ ਸਾਹਿਬ। ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਇੱਥੇ ਕਿਹੜੇ ਨਵੇਂ ਪ੍ਰੋਜੈਕਟ ਲਾਂਚ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਉੱਤੇ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਹੋਏਗਾ। ਜੀ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਸੀਐਮ ਇਨੀਸ਼ੀਏਟਿਵ ਦਾ ਪ੍ਰੋਜੈਕਟ ਜਿਹੜਾ ਹੈ ਹੀਰਮ ਮਨਾਰ ਦਾ, ਉਹ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ, ਜਿਹਨੂੰ ਅਸੀਂ ਲਾਂਚ ਕਰ ਦਿੱਤਾ ਗਿਆ, ਲੇਕਿਨ ਡਿਵੈਲਪਮੈਂਟ ਵਰਕਸ ਜਿਹੜੇ ਨੇ ਉਹ ਇਨ ਸਾਈਕਲ ਨੇ, ਤੇ ਇਹਦੇ ਹਵਾਲੇ ਨਾਲ ਬਹੁਤ ਜ਼ਿਆਦਾ ਜਦੀਦ ਸਹੂਲੀਅਤ ਜਿਹੜੀਆਂ ਨੇ ਹੀਰਮ ਮਨਾਰ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਜਿਹਦੇ ਅੰਦਰ ਅਸੀਂ ਡਿਜੀਟਲ ਰੀਕ੍ਰੀਏਸ਼ਨ ਸੈਂਟਰਸ ਲਿਆ ਰਹੇ ਹਾਂ ਔਰ ਬਹੁਤ ਇੱਕ ਅੱਛੇ ਵੱਡੇ ਸਾਈਜ਼ ਦਾ ਮਨਸਰਾਜ ਜੋ ਕਿ ਤਾਰੀਖੀ ਹਿਰਨ ਸੀ, ਜਿਹਦੇ ਯਾਦ ਦੇ ਵਿੱਚ ਹੀਰਮ ਮਨਾਰ ਬਣਾਇਆ ਗਿਆ ਹੈ, ਉਹਦਾ ਇੱਕ ਬਹੁਤ ਵੱਡਾ ਮੁਜੱਸਮਾ ਜਿਹੜਾ ਹੈ ਉਹ ਅਸੀਂ ਲਗਾਉਣ ਜਾ ਰਹੇ ਹਾਂ। ਔਰ ਉਹਦੇ ਇਲਾਵਾ ਜਿਹੜਾ ਹੈ ਕਿ ਆਵਾਮ ਦੀ ਸਹੂਲਤ ਵਾਸਤੇ ਇੱਥੇ ਅਸੀਂ ਪਿਕਨਿਕ ਏਰੀਆਜ਼ ਬਣਾ ਰਹੇ ਹਾਂ, ਬੱਚਿਆਂ ਵਾਸਤੇ ਸਪੈਸ਼ਲ ਕਿਡਸ ਏਰੀਆ ਬਣਾ ਰਹੇ ਹਾਂ ਔਰ ਬਹੁਤ ਸਾਰੀਆਂ ਸਹੂਲੀਅਤ ਜਿਹੜੀਆਂ ਨੇ ਉਹ ਸਾਡੇ ਇਸ ਪੈਕੇਜ 'ਚ ਸ਼ਾਮਲ ਨੇ, ਜੋ ਕਿ ਬਹੁਤ ਜਲਦ ਤੁਹਾਨੂੰ ਉਹਨਾਂ ਉੱਤੇ ਕੰਮ ਹੁੰਦਾ ਨਜ਼ਰ ਆਏਗਾ। ਅੱਛਾ ਵੀਰ ਜੀ, ਆਪਾਂ ਇੱਕ ਇੱਥੇ ਬਹੁਤ ਖੂਬਸੂਰਤ ਚੀਜ਼ ਦੇਖ ਰਹੇ ਹਾਂ ਕਿ ਕੁਦਰਤ ਦਾ ਨਜ਼ਾਰਾ, ਪਿੱਛੇ ਸਾਡੇ ਇੱਕ ਜੰਗਲ ਮੌਜੂਦ ਹੈ। ਜਿਵੇਂ ਕਿ ਦੇਖਿਆ ਜਾਏ ਜੰਗਲ ਦੇ ਨਾਲ ਜਾਨਵਰਾਂ ਨੂੰ ਅਟੈਚ ਕੀਤਾ ਜਾਂਦਾ ਹੈ ਕਿ ਜਿਵੇਂ ਜੰਗਲ ਮੌਜੂਦ ਹੈ ਤਾਂ ਉੱਥੇ ਜਾਨਵਰ ਵੀ ਮੌਜੂਦ ਹੋਣਗੇ, ਤੇ ਤੁਸੀਂ ਸਾਨੂੰ ਦੱਸੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਇੱਕ ਜ਼ੂ ਸਾਨੂੰ ਦੇਖਣ ਨੂੰ ਮਿਲੇਗਾ? ਅੱਛਾ, ਉਹਦੇ ਬਾਰੇ ਮੈਂ ਤੁਹਾਨੂੰ ਇਹ ਅਗਰ ਦੱਸ ਸਕਾਂ, ਸਾਡੇ ਕੋਲ ਮੌਜੂਦਾ ਤੌਰ 'ਤੇ ਇੱਕ ਡੀਰ ਆਬਜ਼ਰਵੇਟਰੀ ਹੈਗੀ ਹੈ, ਜਿਹਦੇ ਅੰਦਰ ਸਾਡੇ ਕੋਲ ਲਗਭਗ 40 ਹਿਰਨ ਇਸ ਟਾਈਮ ਦਸਤਿਆਬ ਨੇ। ਫਿਰ ਪ੍ਰੋਜੈਕਟ ਦੇ ਅੰਦਰ ਅਸੀਂ ਜੰਗਲ ਨੂੰ ਮੱਦੇਨਜ਼ਰ ਰੱਖਦੇ ਹੋਇਆ ਇੱਕ ਬਹੁਤ ਅੱਛੀ ਸਟੇਟ ਆਫ ਦੀ ਆਰਟ ਜਿਹੜੀ ਹੈ ਇੱਕ ਬਰਡਸ ਐਵੀਅਰੀ ਪ੍ਰੋਵਾਈਡ ਕਰ ਰਹੇ ਹਾਂ, ਜਿਹਦੇ ਅੰਦਰ ਮੁxtਲਿਫ ਪਰਿੰਦੇ ਔਰ ਜੰਗਲੀ ਹਯਾਤ ਜਿਹੜੀਆਂ ਨੇ ਉਹਦੇ 'ਚ ਮੌਜੂਦ ਹੋਣਗੀਆਂ। ਫਿਰ ਜੰਗਲ ਨੂੰ ਐਕਸਪਲੋਰ ਕਰਨ ਵਾਸਤੇ ਅਸੀਂ ਉਹਦੇ ਅੰਦਰ ਸਾਈਕਲਿੰਗ ਟਰੈਕ ਦੇ ਰਹੇ ਹਾਂ, ਕਾਰ ਟਰੈਕ ਦੇ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਇੱਥੇ ਈਵੀਜ਼ ਮੁxtਲਿਫ ਜਿਹੜੀਆਂ ਨੇ ਉਹ ਜਿਹੜੇ ਵੀ ਟੂਰਿਸਟ ਆ ਰਹੇ ਨੇ ਉਹਨਾਂ ਦੀ ਸਹੂਲਤ ਵਾਸਤੇ ਇਸ ਟਾਈਮ ਚੱਲ ਰਹੀਆਂ ਨੇ, ਤੇ ਇਸੇ ਤਰ੍ਹਾਂ ਅਸੀਂ ਜੰਗਲ ਨੂੰ ਲੋਕਾਂ ਵਾਸਤੇ ਖੋਲ੍ਹਣ ਦੀ ਮੱਦੇਨਜ਼ਰ ਰੱਖਦਿਆਂ ਹੋਇਆਂ ਕਾਫੀ ਜ਼ਿਆਦਾ ਉਹਦੇ ਅੰਦਰ ਡਿਵੈਲਪਮੈਂਟ ਕਰਾਂਗੇ ਤਾਂ ਕਿ ਜੋ ਵੀ ਟੂਰਿਸਟ ਇਸ ਤਰੀਕੇ ਵਿਰਸੇ ਨੂੰ ਦੇਖਣ ਆਏ ਉਹ ਜਿਹੜਾ ਹੈ ਜੰਗਲ ਦੇ ਨਜ਼ਾਰੇ ਨੂੰ ਇੰਜੋਏ ਕਰ ਸਕੇ। ਅੱਛਾ ਵੀਰ ਜੀ, ਮੈਂ ਥੋੜ੍ਹੀ ਜਿਹੀ ਇਹਦੇ ਬਾਰੇ ਤੁਹਾਡੇ ਤੋਂ ਤਫਸੀਲਨ ਪੁੱਛਣਾ ਚਾਹਾਂਗਾ ਕਿ ਕਿਹੜੇ ਕੰਪੋਨੈਂਟਸ ਹੈ ਜਿਹੜੇ ਇਹਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਆ, ਔਰ ਇਸ ਤੋਂ ਇਲਾਵਾ ਆਵਾਮ ਦੀ ਆਗਾਹੀ ਵਾਸਤੇ ਇੱਥੇ ਕਿਹੜੇ ਪ੍ਰੋਗਰਾਮ ਜਿਹੜੇ ਉਹ ਲਾਂਚ ਕੀਤੇ ਜਾ ਰਹੇ ਨੇ? ਸਰ ਉਹਦੇ 'ਚ ਇਸ ਤਰ੍ਹਾਂ ਹੈ ਕਿ ਕੰਪੋਨੈਂਟ ਤਾਂ ਸਾਡੇ ਬੇਸ਼ੁਮਾਰ ਨੇ। ਉਹਦੇ 'ਚ ਅਸੀਂ ਸਟਾਰਟ ਤੋਂ ਜਦੋਂ ਅਗਰ ਸ਼ੁਰੂ ਕਰੀਏ ਤਾਂ ਅਸੀਂ ਇੱਕ ਗ੍ਰੈਂਡ ਐਂਟਰੈਂਸ ਦੇ ਰਹੇ ਹਾਂ ਹੀਰਮ ਮਨਾਰ ਨੂੰ, ਤਾਂ ਕਿ ਲੋਕ ਫੈਸੀਨੇਟ ਹੋ ਕੇ ਉਹਦੇ ਤੋਂ ਦੇਖਣ ਨੂੰ ਆਉਣ ਕਿ ਅੰਦਰ ਇੱਕ ਨਵੀਂ ਡਿਵੈਲਪਮੈਂਟ ਹੋ ਰਹੀ ਹੈ।
ਫਿਰ ਉਸ ਤੋਂ ਬਾਅਦ ਅਸੀਂ ਤੁਸੀਂ ਜਿਸ ਰਸਤੇ ਤੋਂ ਗੁਜ਼ਰ ਕੇ ਆਏ ਹੋ ਜੋ ਕਿ ਹਿਰਨ ਤੱਕ ਪਹੁੰਚ ਰਿਹਾ ਹੈ, ਇਹਦੇ ਵਿੱਚ ਅਸੀਂ ਇੱਕ ਬਹੁਤ ਅੱਛਾ ਸਟੇਟ ਆਫ ਦੀ ਆਰਟ ਹਿਰਨ ਬਾਜ਼ਾਰ ਬਣਾਉਣ ਜਾ ਰਹੇ ਹਾਂ, ਜੋ ਕਿ ਜੋ ਵੀ ਟੂਰਿਸਟ ਇੱਥੇ ਆਉਣਗੇ ਉਹਨਾਂ ਦੀ ਸਹੂਲਤ ਵਾਸਤੇ ਸਵੀਨਰ ਸ਼ਾਪਸ ਹੋਣਗੀਆਂ, ਕਾਫੀ ਸ਼ਾਪਸ ਔਰ ਮੁxtਲਫ ਚੀਜ਼ਾਂ ਜਿਹੜੀਆਂ ਨੇ ਜਿਸ ਤਰ੍ਹਾਂ ਕਿ ਦੂਸਰੇ ਹਿਸਟੋਰੀਕਲ ਪਲੇਸਿਸ ਤੇ ਜਾਂ ਅਮਿਊਜ਼ਮੈਂਟ ਪਾਰਕਸ 'ਚ ਮਾਡਲ ਹੁੰਦੇ ਨੇ, ਉਹਦੀ ਬੇਸ ਦੇ ਉੱਤੇ ਅਸੀਂ ਇੱਥੇ ਹਿਰਨ ਬਾਜ਼ਾਰ ਪ੍ਰੋਵਾਈਡ ਕਰ ਰਹੇ ਹਾਂ। ਫਿਰ ਜਦੀਦ ਅਸੀਂ ਰੀਕ੍ਰੀਏਸ਼ਨ ਇੱਕ ਸੈਂਟਰ ਬਣਾ ਰਹੇ ਹਾਂ ਜਿਹਦੇ ਅੰਦਰ ਜਿਹੜਾ VR ਬੇਸਡ ਔਰ ਮੁxtਲਫ ਜਦੀਦ ਰੀਕ੍ਰੀਏਸ਼ਨ ਦੀਆਂ ਚੀਜ਼ਾਂ ਮੌਜੂਦ ਹੋਣਗੀਆਂ। ਫਿਰ ਅਸੀਂ ਪਿਕਨਿਕ ਏਰੀਆਜ਼ ਡਿਵੈਲਪ ਕਰ ਰਹੇ ਹਾਂ, ਕਿਡਜ਼ ਵਾਸਤੇ ਝੂਲੇ ਵਗੈਰਾ, ਜਿਹੜਾ ਕਿਡਜ਼ ਪਲੇ ਇੱਕ ਏਰੀਆ ਸਪੈਸੀਫਿਕ ਹੁੰਦਾ ਹੈ ਉਹ ਅਸੀਂ ਰੱਖ ਰਹੇ ਹਾਂ ਇਹਦੇ ਅੰਦਰ। ਔਰ ਇਹਦੇ ਨਾਲ ਹੀ ਤੁਸੀਂ ਦੇਖਿਆ ਹੋਏਗਾ ਕਿ ਇੱਥੇ ਰੈਸਟ ਹਾਊਸ ਜਿਹੜਾ ਹੈ ਉਹ ਇੱਕ ਤਾਰੀਖੀ ਇਮਾਰਤ ਦੇ ਪੁਰਾਣੀ ਹੈ, 60s ਦੀ ਬਣੀ ਹੋਈ ਹੈ। ਉਹਦੇ ਵਿੱਚ ਸਾਨੂੰ ਲੋਕਾਂ ਨੂੰ ਰਾਤ ਠਹਿਰਾਉਣ ਵਾਸਤੇ ਕੋਈ ਇਤਨੀ ਜ਼ਿਆਦਾ ਸਹੂਲੀਅਤ ਮੌਜੂਦ ਨਹੀਂ ਸਨ, ਉਹਦੇ ਵਾਸਤੇ ਅਸੀਂ ਰਿਟਰੀਟ ਲੌਜਿਸ ਦਾ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਹਾਂ। ਫਿਰ ਇਹਦੇ ਨਾਲ ਮੋਸਟ ਇੰਪੋਰਟੈਂਟਲੀ ਅਸੀਂ ਇੱਕ ਐਂਫੀ ਥੀਏਟਰ ਦੇ ਰਹੇ ਹਾਂ ਜੀ ਇੱਧਰ, ਜਿਹਦੇ ਅੰਦਰ ਮੁxtਲਫ ਫੰਕਸ਼ਨਸ ਹੋਇਆ ਕਰਨਗੇ, ਮਿਊਜ਼ਿਕ ਕਨਸਰਟਸ ਹੋਇਆ ਕਰਨਗੇ, ਜੋ ਕਿ ਟੂਰਿਜ਼ਮ ਨੂੰ ਬਹੁਤ ਬੁਲੰਦੀ ਤੇ ਲੈ ਕੇ ਜਾਣਗੇ ਔਰ ਇਸ ਟੂਰਿਜ਼ਮ ਨੂੰ ਬਹੁਤ ਪ੍ਰਮੋਟ ਕਰਨਗੇ ਸਾਡੇ ਇਸ ਤਾਰੀਖੀ ਵਿਰਸੇ ਦੇ ਹਵਾਲੇ ਨਾਲ। ਔਰ ਇਸ ਤੋਂ ਇਲਾਵਾ ਅਸੀਂ ਵਿਊਇੰਗ ਡੈਕ ਬਣਾ ਰਹੇ ਹਾਂ ਜੀ, ਇੱਕ ਬਹੁਤ ਅੱਛਾ ਕਿਸਮ ਦਾ ਜਿਹੜਾ ਕਿ ਪ੍ਰੋਪਰ ਇਸ ਤਾਰੀਖੀ ਇਮਾਰਤ ਨੂੰ ਜ਼ਬਰਦਸਤ ਕਿਸਮ ਦਾ ਇੱਕ ਵਿਊ ਦਿਆ ਕਰੇਗਾ, ਉਹਦੇ ਤੇ ਲੋਕ ਬੈਠ ਕੇ ਅਮਿਊਜ਼ ਹੋਣਗੇ। ਫਿਰ ਅਸੀਂ ਰੈਸਟੋਰੈਂਟ ਦੀ ਫੈਸਿਲਿਟੀ ਦੇਣ ਜਾ ਰਹੇ ਹਾਂ ਔਰ ਇਸੇ ਤਰ੍ਹਾਂ ਹੀ ਰਾਤ ਨੂੰ ਜੋ ਲੋਕ ਕੈਂਪਿੰਗ ਦਾ ਸ਼ੌਕ ਰੱਖਦੇ ਨੇ ਉਹਨਾਂ ਵਾਸਤੇ ਅਸੀਂ ਇੱਥੇ ਕੈਂਪਿੰਗ ਪੌਡਸ ਪ੍ਰੋਵਾਈਡ ਕਰਨਾ ਚਾਹ ਰਹੇ ਹਾਂ। तो ये सब सहूलियात मिलजुल के इस तारीखी इमारत ਨੂੰ एक बहुत अच्छी सैरगाह बना देंगे, जो कि ऑलरेडी भी बहुत अच्छी सैरगाह है, लेकिन जो जदीद खतूत ते इस्तवार हो जाएंगी चीज़ां उदों लोगों वास्ते एक बहुत अच्छी अट्रैक्शन बन जाएगी। ਬਹੁਤ ਵਧੀਆ ਗਾਈਡ ਕੀਤਾ ਤੁਸੀਂ ਸਾਡੇ ਦਰਸ਼ਕਾਂ ਨੂੰ। ਦਰਸ਼ਕੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇੱਕ ਤਾਰੀਖੀ ਇਮਾਰਤ ਨੂੰ ਪ੍ਰੀਜ਼ਰਵ ਕਰਨ ਵਾਸਤੇ ਗਵਰਨਮੈਂਟ ਇੰਨੇ ਸੋਹਣੇ ਇਨੀਸ਼ੀਏਟਿਵ ਲੈ ਰਹੀ ਹੈ ਔਰ ਤਾਂ ਕਿ ਸਾਡੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਇੱਕ ਤੇ ਉਹ ਆਪਣੇ ਵਿਰਸੇ ਦੇ ਨਾਲ ਜੁੜ ਸਕੇ ਔਰ ਦੂਜਾ ਇਹਨੂੰ ਇਹਦੇ ਬਾਰੇ ਪਤਾ ਹੋਵੇ ਕਿ ਇਹ ਐਕਚੁਅਲ ਕੀ ਚੀਜ਼ ਹੈਗੀ ਹੈ। ਸੋ ਬਹੁਤ ਸੋਹਣਾ ਗਾਈਡ ਕੀਤਾ ਜੁਨੇਦ ਸਾਹਿਬ ਨੇ। ਮੈਂ ਜੁਨੇਦ ਸਾਹਿਬ ਦਾ ਥੈਂਕ ਯੂ ਕਰਨਾ ਕਿ ਤੁਸੀਂ ਸਾਡੇ ਨਾਲ ਜੁੜੇ ਤੇ ਸਾਨੂੰ ਗਾਈਡ ਕੀਤਾ। ਥੈਂਕ ਯੂ ਸੋ